ਜਦੋਂ ਚੰਦ ਫਸਲਾਂ ਇੱਧਰ ਡੁੱਬੀਆਂ ਨੇ ਤੇ ਠੇਕੇਦਾਰ ਡੁੱਬ ਗਏ, ਮਕਾਨ 'ਚ ਸਾਰੇ ਲੋਕ ਸਮਾਨ ਗਾੜ ਲਗਏ। ਲਿਆ ਸਾਡੇ ਵਾਸਤੇ ਕੋਈ ਮਦਦ ਹੀ ਨਹੀਂ ਆਈ। ਵਾਸਤੇ 2010 ਵਿੱਚ ਆਇਆ ਤਾਂ ਇਹ ਖਾ ਗਏ। ਨਜਾਜ਼ ਉੱਥੇ ਆਂਦੇ ਨੂੰ ਮਰੀਮ ਨਵਾਜ਼ ਦੀ ਹਰ ਚੀਜ਼ ਸਤਿ ਸ਼੍ਰੀ ਅਕਾਲ, ਨਮਸਕਾਰ ਦੋਸਤੋ। ਪਤਾ ਨਹੀਂ ਮੈਂ ਨਜ਼ਰ ਵੀ ਆ ਰਿਹਾ ਹੋਵਾਂਗਾ ਜਾਂ ਨਹੀਂ, ਅੱਜ ਰਾਤ ਹੀ ਹੈ ਤੇ ਨਿਕਲ ਰਹੇ ਹਾਂ ਅਸੀਂ ਇਸ ਵੇਲੇ ਫਲੱਡ ਏਰੀਆਜ਼ ਦੇ ਅੰਦਰ। ਦੱਸਦੇ ਜਾਈਏ, ਸ਼ਾਇਦ ਤੁਸੀਂ ਖਬਰਾਂ 'ਚ ਵੀ ਸੁਣ ਚੁੱਕੇ ਹੋ ਅਜੇ ਤੱਕ ਕਿ ਲਹਿੰਦੇ ਪੰਜਾਬ ਦੇ ਅੰਦਰ ਸਾਰੇ ਦਰਿਆਵਾਂ ਦੇ ਵਿੱਚ ਹੜ੍ਹਾਂ ਨੇ ਬਹੁਤ ਬੁਰਾ ਹਾਲ ਕੀਤਾ। ਲੋਕ ਡੁੱਬ ਗਏ ਦਰਿਆਵਾਂ ਦੇ ਆਸੇ-ਪਾਸੇ ਦੇ ਏਰੀਆਜ਼ ਦੇ। ਔਰ ਨਿਕਲ ਰਿਹਾ ਮੈਂ ਇਸ ਵੇਲੇ ਆਪਣਾ ਫਰਜ਼ ਅਦਾ ਕਰਨ, ਕਿਉਂਕਿ ਘਰ ਬਹਿ ਕੇ ਤੇ ਹਾਲ ਕਰਨ ਨਾਲੋਂ ਬਿਹਤਰ ਹੈ ਕਿ ਉਹਨਾਂ ਲੋਕਾਂ ਦੇ ਵਿੱਚ ਜਾ ਕੇ ਖੜੇ ਹੋ ਕੇ ਜਿੰਨੇ ਜੋਗੇ ਤੁਸੀਂ ਹੋ ਉਹਨਾਂ ਦੀ ਸਪੋਰਟ ਕਰੋ। ਉਹਨਾਂ ਨੂੰ ਖਾਣੇ ਵਾਸਤੇ ਇਸ ਵੇਲੇ ਕੀ ਹੋ ਸਕਦਾ ਹੈ, ਉਹਨਾਂ ਦੇ ਰਹਿਣ ਵਾਸਤੇ ਕੀ ਹੋ ਸਕਦਾ ਹੈ, ਇਹ ਇਸ ਵੇਲੇ ਦੀ ਖਾਸ ਲੋੜ ਹੈ। ਔਰ ਬੜਾ ਆਸਾਨ ਹੁੰਦਾ ਹੈ ਹਾਲ ਕਰਨਾ ਘਰ ਦੇ ਅੰਦਰ ਬਹਿ ਕੇ, ਸੋਸ਼ਲ ਮੀਡੀਆ ਤੇ ਬਹਿ ਕੇ, ਲੇਕਿਨ ਉੱਥੇ ਉਹਨਾਂ ਦੇ ਨਾਲ ਖੜੇ ਹੋਣਾ ਇਹ ਥੋੜਾ ਜਿਹਾ ਔਖਾ ਕੰਮ ਹੈ। ਔਰ ਔਖਾ ਕੰਮ ਹਮੇਸ਼ਾ ਕਰਦੇ ਰਹੇ ਪਿਛਲੇ ਹੜ੍ਹ ਦੇ ਵਿੱਚ ਵੀ ਤੇ ਹੁਣ ਵੀ ਚੱਲੇ ਹਾਂ। ਰੱਬ ਖੈਰ ਕਰੇਗਾ, ਦੁਆ ਕਰਨਾ ਕਿ ਜਿਸ ਮਕਸਦ ਲਈ ਜਾ ਰਹੇ ਹਾਂ ਰੱਬ ਪੂਰਾ ਕਰੇ। ਹਾਂਜੀ, ਹੋ ਚੁੱਕਾ ਇਸ ਵੇਲੇ ਤੱਕ ਕੁਝ ਸੋਝਲਾ ਤੇ ਮੌਸਮ ਬਿਲਕੁਲ ਬੱਦਲ ਘਿਰੇ ਹੋਏ, ਬਾਰਿਸ਼ ਦਾ ਹੋ ਚੁੱਕਾ। ਇਸ ਵੇਲੇ ਅਸੀਂ ਕੋਈ ਲਾਹੌਰ ਤੋਂ ਆ ਗਏ ਹਾਂ, 100 ਕਿਲੋਮੀਟਰ ਦੂਰ ਏਰੀਆ ਹੈ ਅਖਤਰਾਬਾਦ ਦਾ। ਨਿਕਲ ਰਹੇ ਹਾਂ ਹੁਜਰਾ ਸ਼ਾਹ ਮੁਕੀਮ, ਹੁਜਰਾ ਸ਼ਾਹ ਮੁਕੀਮ ਤੋਂ ਅੱਗੇ ਫਿਰ ਦੀਪਾਲਪੁਰ ਤੋਂ ਹੁੰਦੇ ਹੋਏ ਹਵੇਲੀ ਲੱਖਾ, ਔਰ ਹਵੇਲੀ ਲੱਖਾ ਤੋਂ ਅੱਗੇ ਫਿਰ ਹੈਡ ਸੁਲੇਮਾਨ ਕੀ ਆਪਦੇ। ਇਸ ਵੇਲੇ ਮੈਂ ਹੈਡ ਸੁਲੇਮਾਨ ਕੀ ਤੋਂ ਕੋਈ 7-8 ਕਿਲੋਮੀਟਰ ਪਿੱਛੇ ਹਾਂ, ਬਲਕਿ 9 ਕਿਲੋਮੀਟਰ ਹੈ ਹੈਡ ਸੁਲੇਮਾਨ ਕੀ। ਔਰ ਇਹ ਰੋਡ ਸਿੱਧਾ ਫਾਜ਼ਿਲਕਾ ਨੂੰ ਜਾ ਰਹੀ ਹੈ। ਫਾਜ਼ਿਲਕਾ ਜਿਹੜਾ ਹੈਡ ਸੁਲੇਮਾਨ ਕੀ ਤੋਂ ਅੱਗੇ 4-5 ਕਿਲੋਮੀਟਰ ਦੂਰ ਹੈ ਔਰ ਪਿੱਛੇ ਹੈ ਹਵੇਲੀ ਲੱਖਾ। ਸੋ ਹਵੇਲੀ ਲੱਖਾ ਔਰ ਫਾਜ਼ਿਲਕਾ ਇਹ ਬਹੁਤ ਨੇੜੇ ਹੈ। ਇੱਥੋਂ ਦੀ ਜਿਹੜੀ ਮਾਈਗ੍ਰੇਸ਼ਨ ਹੋਈ 47 ਦੇ ਵੇਲੇ, ਹਵੇਲੀ ਲੱਖਾ ਔਰ ਪਾਕਪਤ ਔਰ ਇਹਨਾਂ ਏਰੀਆਜ਼ ਦੇ ਬਹੁਤ ਸਾਰੇ ਲੋਕ ਫਾਜ਼ਿਲਕਾ ਔਰ ਫਾਜ਼ਿਲਕਾ ਦੇ ਆਸੇ-ਪਾਸੇ ਦੇ ਪਿੰਡਾਂ ਦੇ ਵਿੱਚ ਗਏ ਔਰ ਫਾਜ਼ਿਲਕਾ ਦੇ ਪਿੰਡਾਂ ਦੇ ਬਹੁਤ ਸਾਰੇ ਲੋਕ ਇੱਥੇ ਇਹਨਾਂ ਏਰੀਆਜ਼ ਦੇ ਵਿੱਚ ਆਏ। ਸੋ ਇਹ ਏਰੀਆ ਇੱਕ ਤਰੀਕੇ ਦੀ ਤੁਸੀਂ ਕਹਿ ਲਓ ਕਿ ਜਿਸ ਤਰੀਕੇ ਦੇ ਨਾਲ ਹੁੰਦਾ ਹੈ ਨਾ, ਇੱਕ ਦੂਸਰੇ ਦੇ ਘਰਾਂ ਦੇ ਵਿੱਚ ਜਾ ਕੇ ਬਹਿਣਾ, ਤੇ ਬਹੁਤ ਸਾਰੇ ਲੋਕ ਇੱਕ ਦੂਸਰੇ ਦੇ ਘਰਾਂ ਦੇ ਵਿੱਚ ਜਾ ਕੇ ਬੈਠੇ। ਤੇ ਬਾਅਦ ਦੇ ਵਿੱਚ ਜਦੋਂ ਪਾਰਟੀਸ਼ਨ ਤੇ ਸਟੋਰੀਜ਼ ਅਸੀਂ ਵੀ ਕੀਤੀਆਂ, ਹੋਰ ਵੀ ਬਹੁਤ ਸਾਰੇ ਦੋਸਤਾਂ ਨੇ ਕੀਤੀਆਂ, ਤੇ ਉਹ ਜਦੋਂ ਘਰ ਲੋਕ ਦੇਖਦੇ ਕਿ ਉਹ ਮੇਰਾ ਘਰ ਅੱਜ ਵੀ ਸਲਾਮਤ ਹੈ ਇਸ ਸਾਈਡ ਤੇ ਉਸ ਸਾਈਡ ਤੇ, ਲੇਕਿਨ ਮਸਲਾ ਦੁੱਖਾਂ ਤੇ ਇਹਨਾਂ ਲੋਕਾਂ ਦੇ ਵਿੱਚ ਇਹ ਰਿਹਾ ਕਿ ਨਾ ਇਹ ਉਸ ਸਾਈਡ ਤੇ ਜਾ ਸਕੇ ਤੇ ਨਾ ਉਹ ਇਸ ਸਾਈਡ ਤੇ ਆ ਸਕੇ। ਬਿਲਕੁਲ ਬਾਰਡਰ ਵਿਚਕਾਰ ਇਹਨਾਂ ਦੇ ਘਰਾਂ ਦੇ ਦਰਮਿਆਨ ਬਣਿਆ ਔਰ ਉਹ ਬਾਰਡਰਾਂ ਦੀਆਂ ਸਖਤੀਆਂ ਇਤਨੀਆਂ ਸਨ ਕਿ ਨੇੜੇ ਹੋਣ ਦੇ ਬਾਰਡਰ ਤੋਂ ਇੱਕ ਸਾਈਡ ਤੋਂ ਦੂਸਰੀ ਸਾਈਡ ਤੇ ਸ਼ਾਇਦ ਮਸੀਤਾਂ ਦੇ ਵਿੱਚ ਜਿਹੜੀਆਂ ਅਜ਼ਾਨਾਂ ਆਉਂਦੀਆਂ ਨੇ ਜਾਂ ਉਸ ਸਾਈਡ ਤੇ ਲਾਊਡ ਸਪੀਕਰ ਹਨ, ਉਹਨਾਂ ਦੀਆਂ ਆਵਾਜ਼ਾਂ ਇੱਧਰ ਸੁਣੀਆਂ, ਇੱਧਰ ਦੀ ਉਹਨਾਂ ਨੇ ਸੁਣੀਆਂ, ਲੇਕਿਨ ਕਦੀ ਉਹ ਉਹਨਾਂ ਘਰਾਂ ਦੇ ਵਿੱਚ ਉਹ ਜਾ ਨਾ ਪਾਏ। ਮੈਂ ਉਸ ਏਰੀਆ ਦੇ ਵਿੱਚ ਇਹ ਜੋ ਪਾਣੀ ਤੁਸੀਂ ਦੇਖ ਰਹੇ ਹੋ ਇਹ ਫਲੱਡ ਦਾ ਨਹੀਂ ਹੈ, ਇਹ ਹੈ ਬਾਰਿਸ਼ਾਂ ਦਾ। ਔਰ ਇਸ ਨੇ ਪੂਰੇ ਇਲਾਕੇ ਨੂੰ ਪੂਰਾ ਇਸ ਨੇ ਡੋਬ ਦਿੱਤਾ ਹੈ ਬਾਰਿਸ਼ਾਂ ਦੇ ਪਾਣੀ ਨੇ। ਤੇ ਲੱਗਦਾ ਇੰਝ ਹੀ ਹੈ ਕਿ ਜਿਵੇਂ ਸੁੱਖਾਂ ਦੇ ਨੇੜੇ ਆਉਂਦੇ ਹਨ, ਇਸ ਤਰੀਕੇ ਦੁੱਖ ਵੀ ਦੁੱਖਾਂ ਨੂੰ ਖਿੱਚਦੇ ਹਨ ਔਰ ਇਹ ਦੁੱਖ ਰਲ ਕੇ ਤੇ ਵੱਡਾ ਦੁਖਾਂਤ ਬਣਦੇ ਨੇ। ਇਸ ਵੇਲੇ ਪੰਜਾਬ ਦੇ ਵਿੱਚ ਫਲੱਡ ਦੇ ਨਾਲ ਇਹ ਬਾਰਿਸ਼ਾਂ ਨੇ ਵੀ ਤਬਾਹੀ ਮਚਾਈ ਹੋਈ ਹੈ। ਇਹ ਡੁੱਬ ਗਏ ਸਾਰੇ ਜਿਹੜੇ ਇੱਥੇ ਚਾਵਲ ਦੀ ਫਸਲ ਹੈ ਸੀ ਇਸ ਸਾਈਡ ਤੇ, ਉਹ ਬਿਲਕੁਲ ਸਾਰੀ ਉਹ ਡੁੱਬ ਗਈ। ਔਰ ਇਹ ਹੁਣ ਅੱਗੇ ਜਿਹੜੇ ਸਾਡੀ ਆਬਾਦੀ ਆ ਰਹੀ ਹੈ, ਇਹ ਆਖਰੀ ਆਬਾਦੀ ਹੈ। ਇਸ ਤੋਂ ਅੱਗੇ ਹੈਡ ਸੁਲੇਮਾਨ ਕੀ ਹੈ ਔਰ ਹੈਡ ਸੁਲੇਮਾਨ ਕੀ ਹੈ ਦਰਿਆ ਸਤਲੁਜ। ਇਹ ਦੇਖੋ ਜਾਨਵਰ ਕਿਵੇਂ ਵਿਚਾਰੇ ਮਰੇ ਹੋਏ ਜਿਹੜੇ। ਇਸ ਵੇਲੇ ਜਾਨਵਰਾਂ ਦਾ ਵੀ ਬਹੁਤ ਬੁਰਾ ਹਾਲ ਹੈ, ਇਨਸਾਨਾਂ ਦੇ ਨਾਲ ਬਾਕੀ ਸਾਰੀਆਂ ਚੀਜ਼ਾਂ ਦਾ ਬਹੁਤ ਹੀ ਬੁਰਾ ਹਾਲ ਹੈ। ਰੱਬ ਖੈਰ ਕਰੇ। ਬਸ ਇਹ ਹੈ ਆਖਰੀ ਆਬਾਦੀ ਜੀ। ਔਰ ਇਸ ਤੋਂ ਅੱਗੇ ਫਿਰ ਹੈਡ ਸੁਲੇਮਾਨ। ਲੋ ਵੇਲੀਓ ਆ ਗਏ ਅਸੀਂ ਇਸ ਵੇਲੇ ਹੈਡ ਸੁਲੇਮਾਨ ਕੀ ਆ ਗਏ ਔਰ ਇੱਥੇ ਪੂਰਾ ਇੱਕ ਮਾਈਲਸਟੋਨ ਵੀ ਲੱਗਿਆ ਹੈ ਕਿ ਦਿੱਲੀ ਕਿੰਨੇ ਕਿਲੋਮੀਟਰ ਤੇ ਫਾਜ਼ਿਲਕਾ ਕਿੰਨੇ ਕਿਲੋਮੀਟਰ। ਲੇਕਿਨ ਹੁਣ ਅਸੀਂ ਦੇਖਣਾ ਇਹ ਹੈ ਕਿ ਉਸ ਸਾਈਡ ਦੇ ਤੇ ਇਸ ਸਾਈਡ ਦੇ ਦੁੱਖ ਕਿੰਨੇ ਕਿਲੋਮੀਟਰ ਨੇ ਇੱਕ ਦੂਜੇ ਤੋਂ। ਉਹ ਬਹੁਤ ਨੇੜੇ ਨੇ
ਉਹ 1 ਕਿਲੋਮੀਟਰ ਦਾ ਫਾਸਲਾ ਵੀ ਨਹੀਂ ਪੈਂਦਾ, ਬਲਕਿ 100 ਮੀਟਰ ਦਾ ਫਾਸਲਾ ਵੀ ਨਹੀਂ ਪੈਂਦਾ। ਉਸ ਸਾਈਡ ਤੇ ਜੋ ਸੈਲਾਬ ਨੇ ਹਾਲਤ ਕਰ ਦਿੱਤੀ ਹੈ, ਹੜ੍ਹਾਂ ਨੇ ਹਾਲਤ ਕਰ ਦਿੱਤੀ ਹੈ, ਇਸ ਸਾਈਡ ਤੇ ਵੀ ਉਹੀ ਹਾਲਤ ਹੈ। ਸੋ ਕੋਈ ਫਾਸਲਾ ਨਹੀਂ ਜੀ, ਅਗਰ ਕੋਈ ਸੋਚਣ ਵਾਲਾ ਹੋਵੇ ਤਾਂ ਉਹਨੂੰ ਕੋਈ ਫਾਸਲਾ ਨਹੀਂ ਲੱਗੇਗਾ। ਇਹ ਸਾਹਮਣੇ ਹੈ ਸਾਡੇ ਹੈਡ ਸੁਲੇਮਾਨ ਕੀ, ਔਰ ਇੱਥੋਂ ਦੀਆਂ ਨਹਿਰਾਂ ਦੱਸਦੀਆਂ ਹਨ ਕਿ ਸੈਲਾਬ ਆ ਚੁੱਕਾ ਹੈ। ਇਹ ਸੁੱਕ ਚੁੱਕੀਆਂ ਨਹਿਰਾਂ ਦੇ ਵਿੱਚ ਪਾਣੀ ਨਹੀਂ ਹੈ, ਔਰ ਅਗਰ ਤੁਸੀਂ ਨਹਿਰਾਂ ਚਲਾਓਗੇ ਤਾਂ ਇਹ ਹਾਲਤ ਹੋਏਗੀ। ਇਸ ਵਜ੍ਹਾ ਤੋਂ ਨਹਿਰਾਂ ਬੰਦ ਹੁੰਦੀਆਂ ਕਿ ਨਹਿਰਾਂ ਅੱਟ ਜਾਂਦੀਆਂ, ਜੋ ਉਹਦੇ ਅੰਦਰ ਬਲ ਆਉਂਦੀ, ਜੋ ਬਾਕੀ ਚੀਜ਼ਾਂ ਆਉਂਦੀਆਂ ਉਹਦੇ ਨਾਲ ਸਾਰੇ ਅੱਟ ਜਾਂਦੇ। ਇਸ ਲਈ ਨਹਿਰਾਂ ਜਦੋਂ ਵੀ ਫਲੱਡ ਆਏਗਾ ਤਾਂ ਬੰਦ ਕਰ ਦਿੱਤੀ। ਇਹ ਜੀ ਹੈਡ ਸੁਲੇਮਾਨ ਕੀ, ਔਰ ਇਹ ਜੇ ਸਤਲੁਜ ਰਿਵਰ ਦੀ ਹਾਲਤ। ਮੈਂ ਆਪਣੀ ਜ਼ਿੰਦਗੀ ਦੇ ਵਿੱਚ ਹੈਡ ਸੁਲੇਮਾਨ ਕੀ ਤੇ ਇੰਨਾ ਮੈਂ ਪਾਣੀ ਨਹੀਂ ਦੇਖਾ ਜਿੰਨਾ ਅੱਜ, ਔਰ ਖੌਫ ਆਉਂਦਾ ਹੈ ਪਾਣੀ ਦੀ ਸਪੀਡ ਨੂੰ ਦੇਖ ਕੇ, ਕਿੰਨੀ ਤੇਜ਼ੀ ਦੇ ਨਾਲ ਪਾਣੀ ਆ ਰਹੀ ਹੈ, ਔਰ ਅੱਗੇ ਕੀ ਇਹ ਤਬਾਹੀਆਂ ਜਾ ਕੇ ਮਚਾ ਰਹੀ ਹੈ। ਔਰ ਇਸ ਵੇਲੇ ਇਹ ਪਾਣੀ ਜਿਹੜਾ ਹੈ ਕੋਈ 1.5 ਲੱਖ ਕਿਊਸਕ ਤੋਂ ਉੱਪਰ ਦਾ ਰੇਲਾ ਉਹ ਇੱਥੋਂ ਲੰਘ ਰਿਹਾ ਹੈ, ਔਰ ਇਹ ਹਾਲਤ ਹੈ। ਔਰ ਜਿਹੜੀ ਇੱਕ ਹੋਰ ਪਿਛਲੇ ਹੈਡ ਤੋਂ ਇਸ ਦੇ ਕਿਊਸਕ ਜਿਹੜੇ ਨਾਪੇ ਗਏ ਉਹ ਕੋਈ ਇਹਨਾਂ 2.5 ਲੱਖ ਦੇ ਨੇੜੇ। ਸੋ ਜਦੋਂ ਉਸ ਪਾਣੀ ਨੇ ਇੱਥੇ ਆਪਣਾ ਹੈ ਤੇ ਅੱਗੇ ਹੋਰ ਤਬਾਹੀਆਂ ਬਰਬਾਦੀਆਂ ਹੋਣੀਆਂ। ਪਾਣੀ ਚਾਹੀਦਾ ਹੈ ਪੰਜਾਬ ਨੂੰ। ਇੱਕ ਤੇ ਅਸੀਂ ਸੁੱਕੇ ਮਰਦੇ ਹਾਂ, ਸਾਨੂੰ ਪਾਣੀ ਲੱਭਦਾ ਨਹੀਂ ਹੈ, ਤੇ ਜਦੋਂ ਪਾਣੀ ਲੱਭਦਾ ਹੈ ਤੇ ਉਹ ਫਿਰ ਇੰਜ ਮੁਸੀਬਤਾਂ ਦੀ ਸ਼ਕਲਾਂ ਦੇ ਵਿੱਚ ਲੱਭਦਾ ਹੈ, ਇੰਜ ਅਜ਼ਾਬਾਂ ਦੀ ਸ਼ਕਲ ਦੇ ਵਿੱਚ ਲੱਭਦਾ। ਹਾਂਜੀ, ਇਹ ਸਾਹਮਣੇ ਜਿਹੜਾ ਰਸਤਾ ਜਾ ਰਹੀ ਹੈ ਇਹ ਜਾ ਰਹੀ ਹੈ ਜੇ ਦਿੱਲੀ ਨੂੰ। ਅੱਗੇ ਬਿਲਕੁਲ 1 ਕਿਲੋਮੀਟਰ ਤੋਂ ਵੀ ਘੱਟ ਏਰੀਆ ਹੈ ਜਿਹੜਾ ਅੱਗੇ ਨਾਲ ਬਾਰਡਰ ਸਟਾਰਟ ਹੋ ਜਾਂਦਾ, ਔਰ ਬਾਰਡਰ ਦੇ ਦੂਜੀ ਸਾਈਡ ਤੇ ਵੀ ਪੰਜਾਬ ਤੇ ਇਸ ਸਾਈਡ ਤੇ ਵੀ ਪੰਜਾਬ। ਬਾਰਡਰ ਦੇ ਉਸ ਸਾਈਡ ਤੇ ਵੀ ਫਲੱਡ ਤੇ ਬਾਰਡਰ ਦੇ ਸਾਈਡ ਤੇ ਵੀ ਫਲੱਡ। ਅੱਜ ਇਸ ਵੇਲੇ ਹੈਡ ਸੁਲੇਮਾਨ ਕੀ ਕ੍ਰਾਸ ਕਰੀਏ ਤੇ ਅੱਗੇ ਦਾ ਕੁਝ ਮੰਜ਼ਰ ਮੈਂ ਤੁਹਾਨੂੰ ਦਿਖਾਉਂਦਾ ਕਿ ਕਿੰਜ ਦੇ ਨੇ। ਔਰ ਇੱਥੋਂ ਦੇ ਇਹ ਮੰਜ਼ਰ ਜੇ, ਔਰ ਮੇਰੇ ਖੱਬੇ ਹੱਥ ਹੈ ਇੱਥੇ ਨਹਿਰ ਫੋੜਵਾ, ਔਰ ਨਹਿਰ ਫੋੜਵਾ ਦੇ ਨਾਲ ਹੈ ਨਹਿਰ ਸਾਦਕੀਆ। ਉਹ ਤੇ ਪਿੰਡ ਆ ਜਾਓ ਅੱਗੇ ਮੇਰੇ ਮਗਰ ਜੀ ਆ ਰਹੇ ਹਾਂ, ਤੁਹਾਡੇ ਪਿੱਛੇ ਆ ਰਹੇ ਹਾਂ ਜੀ। ਅਸੀਂ ਇੱਥੇ ਹੈਡ ਸੁਲੇਮਾਨ ਕੀ ਤੋਂ ਅੱਗੇ ਮੁੜ ਪਿਆ ਅਮਾਨ ਵਾਲੀ ਬਹਿਣੀ ਹੈ, ਔਰ ਅਮਾਨ ਵਾਲੀ ਬਹਿਣੀ ਦੇ ਨਾਲ ਅੱਗੇ ਬਿਲਕੁਲ ਦਰਿਆ ਦੀ ਜਿਹੜੀ ਤਬਾਹੀ ਹੈ ਇਸਨੇ ਜੋ ਬਚਾਈ ਹੋਈ ਹੈ ਉਹ ਸਾਰੀ ਇਸ ਬਹਿਣੀ ਤੱਕ ਅੱਗੇ ਆ ਗਈ ਹੈ। ਤੇ ਇਹ ਬਾਈ ਸਾਡੇ ਅੱਗੇ ਜਾ ਰਹੇ ਨੇ, ਇਹਨਾਂ ਨੇ ਸਾਨੂੰ ਲੈ ਕੇ ਜਾਣਾ ਇਸ ਏਰੀਏ ਦੇ ਅੰਦਰ। ਅਸੀਂ ਫਿਰ ਆਉਣਾ ਹੈ ਲੋਕਾਂ ਵਾਸਤੇ ਕੋਈ ਖਾਣਾ ਵਗੈਰਾ ਲੈ ਕੇ, ਲੇਕਿਨ ਇੱਕ ਦਫਾ ਪਹਿਲੇ ਮੈਂ ਥੋੜਾ ਦੇਖਣਾ ਚਾਹੁੰਦਾ ਕਿ ਕਿੱਥੇ ਆਇਆ ਜਾ ਸਕਦਾ ਹੈ, ਕਿੱਥੇ ਤਬਾਹੀ ਹੈ, ਕਿੱਥੇ ਬਾਕੀ ਦੋਸਤਾਂ ਦੇ ਨਾਲ ਆਈਏ ਤੇ ਲੋਕਾਂ ਦੀ ਸਪੋਰਟ ਕਿਸ ਤਰੀਕੇ ਹੋ ਸਕਦੀ ਹੈ। ਮੈਂ ਕਿਹਾ ਪਹਿਲੇ ਇੱਕ ਦਫਾ ਮੈਂ ਦੇਖਦਾ ਹਾਂ। ਅੱਜ ਸ਼ਾਇਦ ਤੁਸੀਂ ਕੈਮਰੇ 'ਚ ਦੇਖ ਪਾ ਰਹੇ ਹੋਵੋਗੇ ਇਹ ਦਰਿਆ ਦਾ ਪਾਣੀ ਇੱਥੇ ਤੱਕ ਅੱਪੜ ਆਇਆ ਹੈ। ਇਹ ਫਸਲਾਂ ਵੀ ਇਸ ਦਰਿਆ ਦੇ ਪਾਣੀ ਦੇ ਅੰਦਰ ਡੁੱਬ ਰਹੀਆਂ ਨੇ ਤੇ ਘੱਟ ਹੈ, ਨਾਲ ਪਾਣੀ ਇੱਥੇ ਚੜਦਾ ਜਾ ਰਹੀ ਹੈ। ਇਹ ਬਹਿਣੀ ਹੈ ਇੱਕ ਤਰ੍ਹਾਂ ਦੀ, ਇਹ ਆਖਰੀ ਬਹਿਣੀ। ਇਹ ਖੁਸ਼ਕ ਹੈ, ਪਤਾ ਨਹੀਂ ਕਦੋਂ ਤੱਕ ਇਹ ਵਿਚਾਰੀ ਬਚਣੀ ਹੈ ਤੇ ਰੱਬ ਕਰੇ ਇਹ ਬਚ ਜਾਵੇ। ਅਜੇ ਇਸ ਦੇ ਕੁਝ ਘਰ ਬਚੇ ਹੋਏ ਤੇ ਕੁਝ ਘਰ ਜਿਹੜੇ ਨੀਵੀਆਂ ਥਾਵਾਂ ਤੇ ਹੈ ਉਹ ਪਾਣੀ ਦੇ ਵਿੱਚ ਆ ਗਏ। ਘਰ ਇੱਥੇ ਮੋਸਟਲੀ ਕੱਚੇ ਹੀ ਹਨ ਤੇ ਕੱਚੇ ਘਰਾਂ ਤੇ ਫਲੱਡ, ਬਹੁਤ ਬਾਰਿਸ਼ਾਂ ਤੇ ਫਲੱਡ। ਹਾਂਜੀ, ਅੱਗੇ ਆ ਗਈਆਂ ਮੱਝਾਂ ਤੇ ਬੰਦਾ ਸਾਨੂੰ ਬੁਲਾ ਰਹੀ ਹੈ ਵੀ ਆ ਜਾਓ ਤੁਸੀਂ ਅੱਗੇ। ਪਰ ਅੱਗੇ ਰਾਹ ਵੀ ਹੈ ਜੀ ਨਾ, ਰਾਹ ਵੀ ਬਸ ਬਹਿਣੀਆਂ ਤੇ ਪਿੰਡਾਂ ਥਾਵਾਂ ਦੇ ਨਾ ਇਵੇਂ ਹੀ ਹੁੰਦੇ ਨੇ। ਮੱਝ ਚਾਹੁੰਦੀ ਹੈ ਕਿ ਉਹ ਇਹਦੇ ਆਵੇ, ਮੱਝ ਅੱਗੇ ਲੰਘਣਾ ਚਾਹੁੰਦੀ ਹੈ ਜੀ, ਲੰਘ ਜਾਵੇ ਜੀ। ਗਲੀਆਂ ਬੜੀਆਂ ਤੰਗ ਨੇ ਜੀ, ਗਲੀਆਂ ਛੋਟੀਆਂ ਬਹਿਣੀਆਂ ਦੀਆਂ ਬਸਤੀਆਂ ਦੀਆਂ ਇੰਝ ਹੀ ਹੁੰਦੀਆਂ, ਲੇਕਿਨ ਹੈ ਸੋਹਣੀ ਗਲੀ ਜੀ। ਇੱਥੇ ਕੋਈ ਨਹੀਂ ਅਜੇ ਕੋਈ ਬੰਦਾ ਹੀ ਨਹੀਂ ਆਇਆ। ਸਾਰੀਆਂ ਡੁੱਬ ਗਈਆਂ, ਕਬਰਸਤਾਨ ਵੱਲ ਪਾਣੀ ਹੈ। ਉਹਨੇ ਜੀ ਰਾਤੀ ਉਹ ਡਰਮ ਤੇ ਉੱਤੇ ਜਿਹੜਾ ਨਾ ਬਹਿ ਤੇ ਉਹ ਡਿੱਡਦੇ ਰਹੇ ਨੇ ਵਿਚਾਰੇ, ਬਾਗ ਨਾਲ ਤੇ ਰੁੜੇ ਵੇ ਫੱਦ ਤੇ ਦੋ ਪੱਕੀ ਨਹੀਂ ਲਗਾਏ ਨਾ। ਲੋ ਜੀ, ਇਹ ਇੱਥੇ ਹੁਣ ਵੇਖੋ ਇੱਕ ਬੜੀ ਅਜੀਬ ਸੂਰਤ ਹਾਲ ਹੈ। ਅਸੀਂ ਮੀਡੀਆ ਤੇ ਸਭ ਅੱਛਾ ਦੇਖਦੇ ਹਾਂ ਕਿ ਹਰ ਜਗ੍ਹਾ ਤੇ ਟੀਮਾਂ ਆਪਣੀਆਂ ਹੋਈਆਂ, ਗਵਰਨਮੈਂਟ ਦੀਆਂ ਵੀ ਬਾਕੀ ਵੀ, ਲੇਕਿਨ ਇਹ ਸਾਰੇ ਲੋਕ ਇਹ ਦੱਸ ਰਹੇ ਨੇ ਇੱਥੋਂ ਦੇ ਲੋਕ ਇਨ ਕਿ ਇੱਥੇ ਕੋਈ ਨਹੀਂ ਆਇਆ। ਲੋਕ ਆਪਣੇ ਤੌਰ ਤੇ ਡਰਮਾਂ ਤੇ ਟਿਊਬਾਂ ਤੇ ਜਿਹੜੀਆਂ ਉਹਦੇ ਚ ਹਵਾਵਾਂ ਭਰ ਕੇ ਤੇ ਇੱਥੋਂ ਨਿਕਲ ਰਹੇ ਨੇ, ਔਰ ਲੋਕ ਟੁੱਟ ਜਾਵੇ ਤਾਂ ਸਾਨੂੰ ਖਤਰਾ, ਅਸੀਂ ਕਿਸੇ ਬਸ ਨਿਕਲ ਹੀ ਨਹੀਂ ਸਕਦੇ। ਪਿੰਡ ਜੇ ਹਾਲ ਸਜਾਦ ਫਿਰ ਐਵੇਂ ਪਾਣੀ ਬੜਾ ਕਰ ਦਾएं ਬਾएं ਨਕ ਦੀਵਾਰਾਂ ਡਿੱਗੀਆਂ ਪਈਆਂ ਨੇ। ਇਹ ਹੁਣ ਉੱਥੇ ਲੋਕ ਅਜੇ ਵੀ ਅੰਦਰ ਬੈਠੇ ਲੋਕ
ਪਾਣੀ ਦੇ ਢਾਰੀ ਦੇ ਬੈਠੇ ਕੋਈ ਕਹਿੰਦਾ ਉਹ ਸਾਹਮਣੇ ਵੀ ਉੱਥੇ ਬੈਠੇ ਹਨ ਉਹ ਵੇਖੋ ਨਾ ਉਹ ਮੇਰਾ ਖਿਆਲ ਉਹ ਕੋਈ ਕਸ਼ਤੀ ਨਹੀਂ ਆਈ, ਕੋਈ ਪੁੱਛਿਆ ਨਹੀਂ, ਕੋਈ ਗੱਲ ਨਹੀਂ ਕੀਤੀ। ਇਹ ਸਾਰਾ ਏਰੀਆ ਇੱਥੇ ਸਾਰੀਆਂ ਫਸਲਾਂ ਨੇ ਜਿਹੜੀਆਂ ਸਾਰੀਆਂ ਡੁੱਬੀਆਂ। ਹਾਂਜੀ ਸਾਰੀ ਫਸਲ ਉਹ ਵੇਖੋ ਨਾ ਜੇ ਕੋਈ ਉੱਚੀ ਜਗ੍ਹਾ ਤਾਂ ਨਜ਼ਰ ਨਹੀਂ ਆਉਂਦੀ ਪਿਆ। ਹਾਂ ਹਾਂ ਜਿੱਥੇ ਉਹ ਮਸਜਿਦ ਤੋਂ ਪਹਿਲੇ ਵੀ ਨਜ਼ਰ ਆ ਰਹੀਆਂ ਨੇ। ਡੰਗਰਾਂ ਦਾ ਉਹ ਵੀ ਡੁੱਬ ਗਿਆ। ਗਾਈਂ ਤੇ ਜ਼ਿਆਦਾ ਚੂਰਾ ਬਾਜਰੀ। ਇੱਥੇ ਬੰਦਿਆਂ ਵਾਸਤੇ ਤਾਂ ਮਸਲਾ ਹੈ ਹੀ ਮਸਲਾ, ਉਹ ਇੱਕ ਹੈ, ਲੇਕਿਨ ਜਾਨਵਰਾਂ ਵਾਸਤੇ ਵੀ ਬਹੁਤ ਵੱਡਾ ਮਸਲਾ ਹੈ। ਇਹ ਹੁਣ ਸਾਰਾ ਇਹ ਚਾਰਾ ਡੁੱਬ ਗਿਆ ਹੈ। ਬਾਕੀ ਹੈ ਕੋਈ ਚਾਵਲ ਦੀ ਇੱਥੇ ਫਸਲ ਹੈ ਤੇ ਚਾਵਲ ਦੀ ਫਸਲ ਤੇ ਉਹ ਜਾਨਵਰ ਇਹ ਖਾ ਨਹੀਂ ਸਕਦੇ। ਹੁਣ ਇੱਥੇ ਜਿਹੜਾ ਸੁੱਕਾ ਹੈ, ਤੂੜੀਆਂ ਹਨ, ਉਹ ਵੀ ਸਾਰੀਆਂ ਉਹ ਵੀ ਡੁੱਬ ਗਈਆਂ, ਸਾਰਾ ਕੁਝ ਡੁੱਬ ਗਿਆ। ਤੇ ਇੱਥੇ ਆਉਣ ਦਾ ਮਕਸਦ ਇੱਕ ਇਹੀ ਹੈ ਕਿ ਮੇਨ ਥਾਵਾਂ ਤੇ ਮੇਨ ਟਾਊਨਸ ਤੇ ਉੱਥੇ ਤੇ ਮੀਡੀਆ ਵੀ ਅਪੜਦਾ ਹੈ, ਗਵਰਨਮੈਂਟ ਦੀਆਂ ਟੀਮਾਂ ਵੀ ਅਪੜਦੀਆਂ ਹਨ, ਲੇਕਿਨ ਇਹਨਾਂ ਲੋਕਾਂ ਕੋਲ ਕਿੰਨਾ ਨੇ ਅਪੜਨਾ, ਇਹ ਜ਼ਰਾ ਸੋਚਣ ਦੀ ਲੋੜ ਹੈ। ਤੁਸੀਂ ਅਗਰ ਨਿਕਲੋ ਤੇ ਉਹਨਾਂ ਏਰੀਆਜ਼ ਦੇ ਅੰਦਰ ਵੀ ਲਾਜ਼ਮੀ ਜਾਓ ਜਿੱਥੇ ਮੀਡੀਆ ਨਹੀਂ ਅਪੜਦਾ, ਕਿਉਂਕਿ ਮੀਡੀਆ ਨੂੰ ਤਾਂ ਜਿੱਥੇ ਕੋਈ ਸਿਆਸਤਦਾਨ ਦੱਸੇਗਾ, ਜਿੱਥੇ ਕੋਈ ਮਿਨਿਸਟਰ ਦੱਸੇਗਾ, ਮੀਡੀਆ ਉੱਥੇ ਜਾਏਗਾ। ਤੇ ਇਹਨਾਂ ਥਾਵਾਂ ਤੇ ਜਿਵੇਂ ਕਿ ਬਾਰ-ਬਾਰ ਇਹ ਲੋਕ ਦੱਸ ਰਹੇ ਨੇ ਆਪਣੀ ਤਕਲੀਫ, ਇਹਨਾਂ ਦੇ ਅੰਦਰ ਇੱਕ ਪੀੜ ਇਹ ਹੈ ਕਿ ਇੱਥੇ ਕੋਈ ਨਹੀਂ ਆਇਆ, ਪਰੇਸ਼ਾਨੀ ਦੇ ਵਿੱਚ ਹਨ। ਥੋੜਾ ਪਾਣੀ ਅਗਰ ਇਹ ਵੱਧਦਾ ਹੈ ਤੇ ਕਿਸ ਸਾਈਡ ਤੇ ਜਾਣਗੇ, ਕੋਈ ਇਹਨਾਂ ਵਾਸਤੇ ਨਿਕਲਣ ਦੀ ਕੋਈ ਰਸਤਾ ਵੀ ਇਹਨਾਂ ਨਜ਼ਰ ਨਹੀਂ ਆਉਂਦਾ। ਜਿਵੇਂ ਉਹ ਪਿਛਲੇ ਲੋਕ ਉਹ ਫਸ ਕੇ ਉੱਥੇ ਵਿਚਾਰੇ ਬੈਠੇ ਨੇ, ਉਹ ਅੱਗੇ ਨਹੀਂ ਆ ਪਾ ਰਹੇ। ਬੈਣੀ ਅਵਾਨ ਹੈ, ਮੌਜ਼ਾ ਅਮਰੂਕ ਹੈ ਜੀ, ਔਰ ਅਮਰੂਕ ਹੈ ਇਹੀ ਬਿਲਕੁਲ ਜਿਹੜਾ ਬਾਰਡਰ ਦੇ ਨਾਲ ਪੈਂਦਾ, ਇੰਡੀਆ ਪਾਕਿਸਤਾਨ ਦੇ ਬਾਰਡਰ ਦੇ ਨਾਲ। ਉਹ ਪਰਲੀ ਸਾਈਡ ਤੇ ਨਹਿਰਾਂ ਦੇ ਸਾਈਡ ਤੇ, ਇਹ ਬਿਲਕੁਲ ਦਰਿਆ ਸਤਲੁਜ ਦੇ ਉੱਪਰ ਅਸੀਂ ਥੱਲੇ ਉਤਰੀਏ ਐਡ ਸੁਲੇਮਾਨ ਕੀਤੂ ਤੇ ਬਿਲਕੁਲ ਏਰੀਆ ਇੱਥੇ ਨਾਲ ਪੈਂਦਾ, ਕਿਨਾਰਾ ਹੈ। ਉਹ ਵੇਖੋ ਬੇੜਿਆਂ ਨੂੰ ਪਾਣੀ ਬੜਾ ਪੈਂਦਾ, ਇੱਧਰ ਹਨੇਰਾ ਹੈ, ਇੱਧਰ ਪਾਣੀ ਬੜਾ ਪੈਂਦਾ, ਜਿਹੜੀ ਨੀਵੀਂ ਜਗ੍ਹਾ ਹੈ ਸਾਰਾ ਪਾਣੀ ਬੜਾ ਬੇੜਿਆਂ ਨੂੰ। ਅੱਛਾ, ਇੱਕ ਹੋਰ ਚੀਜ਼ ਇੱਥੇ ਹਾਈਲਾਈਟ ਕਰਨ ਦੀ ਲੋੜ ਇਹ ਹੈ ਕਿ ਇੱਥੇ ਤੇ ਕੋਈ ਨਹੀਂ ਅਪੜਦਾ, ਇਹਨਾਂ ਦੀ ਸਪੋਰਟ ਵਾਸਤੇ ਕੋਈ ਨਹੀਂ ਅਪੜਦਾ। ਪਿਛਲੇ ਫਲੱਡ ਦੇ ਅੰਦਰ ਵੀ ਇਹ ਵਿਚਾਰੇ ਡੁੱਬੇ, ਇਹਨਾਂ ਦੀ ਸਪੋਰਟ ਦੇ ਵਾਸਤੇ ਕੋਈ ਨਹੀਂ ਆਇਆ। ਇੱਕ ਜਿਹੜਾ ਮਸਲਾ ਸਾਡੇ ਇੱਥੇ ਹੈ ਉਹ ਸਿਆਸਤਦਾਨਾਂ ਦਾ, ਉਹ ਉੱਥੇ ਹੀ ਜਾਂਦੇ ਨੇ ਜਿੱਥੇ ਕੋਈ ਉਹਨਾਂ ਦਾ ਵੋਟਰ ਹੁੰਦਾ ਹੈ ਔਰ ਖਾਸ ਥਾਂ ਹੁੰਦੀ, ਉੱਥੇ ਹੀ ਉਹ ਸਾਰਾ ਕੁਝ ਲੈ ਕੇ ਜਾਂਦੇ ਨੇ। ਪਹਿਲੇ ਨੰਬਰ ਤੇ ਤਾਂ ਗਵਰਨਮੈਂਟ ਕੋਈ ਸਪੋਰਟ ਨਹੀਂ ਕਰਦੀ, ਦੂਸਰੇ ਨੰਬਰ ਤੇ ਜੇ ਕਰਦੀ ਹੈ ਤਾਂ ਚੰਦ ਘਰਾਂ ਤੱਕ ਉਹ ਚੀਜ਼ਾਂ ਚਲੀਆਂ ਜਾਂਦੀਆਂ। ਹੁਣ ਇੱਥੇ ਤੁਸੀਂ ਦੇਖੋ ਕਿ ਇੱਥੇ ਨਾ ਤਾਂ ਕੋਈ ਫਲੱਡ ਰਿਲੀਫ ਕੈਂਪ ਦਾ ਇਹਨਾਂ ਨੂੰ ਪਤਾ ਹੀ ਕੋਈ ਨਹੀਂ ਵੀ ਉਹ ਹੁੰਦਾ ਕੀ ਹੈ। ਇਹ ਹੁਣ ਦੇਖੋ ਇੱਥੇ ਇਹ ਜੋ ਸੂਰਤ-ਹਾਲ ਬਣੀ ਹੋਈ ਹੈ, ਇਹਨਾਂ ਦਿਨਾਂ 'ਚ ਮੱਛਰ ਇੰਤਹਾ ਦਾ ਹੁੰਦਾ ਹੈ। ਇਹਨਾਂ ਵਾਸਤੇ ਸੋਚਣ ਦੀ ਇਹ ਲੋੜ ਹੈ, ਕੋਈ ਮੱਛਰਦਾਨੀਆਂ ਹੋ ਜਾਣ, ਜਿਸ ਤਰ੍ਹਾਂ ਕੋਈ ਪਬਲਿਕ ਕਰ ਸਕਦੀ ਹੈ, ਆਰਗੇਨਾਈਜੇਸ਼ਨ ਕਰ ਸਕਦੀਆਂ। ਗਵਰਨਮੈਂਟ ਦਾ ਤਾਂ ਪਤਾ ਹੀ ਹੈ ਸਾਨੂੰ ਕਿ ਗਵਰਨਮੈਂਟ ਤਾਂ ਬਸ ਸਿਰਫ ਦਿਖਾਉਂਦੀ ਹੈ, ਫੋਟੋ ਸ਼ੂਟ ਕਰਦੀ ਹੈ, ਹੋਰ ਉਹਨਾਂ ਦੇ ਵਾਸਤੇ ਕਰਨ ਵਾਸਤੇ ਕੁਝ ਨਹੀਂ ਹੁੰਦਾ। ਜੇ ਅਗਰ ਕਰਦੀ ਹੈ ਤੇ MPA ਸਾਹਿਬਾਨ ਤੇ MNA ਸਾਹਿਬਾਨ ਉਹ ਆਪਣੇ ਲੋਕਾਂ ਨੂੰ ਨਵਾਜ਼ ਦਿੰਦੇ ਨੇ। ਆਮ ਲੋਕਾਂ ਨੂੰ, ਆਮ ਆਰਗੇਨਾਈਜੇਸ਼ਨ ਨੂੰ, ਜਿਹੜੀਆਂ ਵੈਲਫੇਅਰ ਵਾਲੀ ਆਰਗੇਨਾਈਜੇਸ਼ਨ ਉਹਨਾਂ ਨੂੰ ਇਹਨਾਂ ਥਾਵਾਂ ਤੇ ਆਉਣ ਦੀ ਲੋੜ ਹੈ, ਕਿਉਂਕਿ ਜਿਹੜੇ ਅੰਦਰ ਡੁੱਬ ਗਏ ਉਹ ਤਾਂ ਨਿਕਲ ਕੇ ਬਾਹਰ ਆ ਗਏ। ਇਹ ਨੇੜੇ ਵਾਲੀਆਂ ਬਸਤੀਆਂ ਜਿਵੇਂ ਇਹ ਨਿਕਲੇ, ਆਪਣੀ ਮਦਦ ਆਪ ਦੇ ਤਹਿਤ ਹਨ। ਇਹਨਾਂ ਲੋਕਾਂ ਨੂੰ ਜਿਹੜੇ ਅੱਧੇ ਡੁੱਬੇ ਤੇ ਅੱਧੇ ਇੱਥੇ ਬਚੇ ਬੈਠੇ ਆ, ਇਹਨਾਂ ਦੀ ਹਾਲਤ ਵੀ ਇਹੀ ਹੈ, ਇਹਨਾਂ ਨੂੰ ਸਪੋਰਟ ਦੀ ਲੋੜ ਹੈ। ਬਾਕੀ ਉਹ ਲੋਕ ਤਾਂ ਨਿਕਲ ਕੇ ਸ਼ਾਇਦ ਮੇਨ ਏਰੀਆਜ਼ ਦੇ ਅੱਗੇ ਆ ਗਏ ਹੋਣ ਔਰ ਉੱਥੇ ਉਹਨਾਂ ਨੂੰ ਸਪੋਰਟ ਵੀ ਹੈ। ਜਦੋਂ ਚੰਦ ਫਸਲਾਂ ਇੱਧਰ ਡੁੱਬੀਆਂ ਨੇ, ਉਹ ਵੀ ਠੇਕੇਦਾਰ ਡੁੱਬ ਗਏ। ਸਾਡੀ ਬਹਿਣੀ ਆਵਾਨ ਡੁੱਬ ਗਈ, ਇਹਦੇ ਵਿੱਚ ਕੋਈ ਚੀਜ਼ ਵੀ ਨਹੀਂ ਆਈ ਕਿਸੇ ਵਾਸਤੇ। ਮਕਾਨ 'ਚ ਸਾਰੇ ਲੋਕ ਸਮਾਨ ਗਾੜ ਲਗਾਏ, ਅਸੀਂ ਇੱਕ ਸਮਾਨ ਗਾੜ ਤੇ ਬਾਹਰ ਰੱਖਦੇ ਤੇ ਮੁੜ ਰੱਖ ਲਿਆ। ਸਾਡੇ ਵਾਸਤੇ ਕੋਈ ਮਦਦ ਹੀ ਨਹੀਂ ਆਈ ਵੀ ਅਸੀਂ ਆਪਦਾ ਬੰਨ ਆਪ ਪਾਇਆ ਹੈ। ਅਗਰ ਇਹ ਬੰਨ ਅਸੀਂ ਨਾ ਪਾਉਂਦੇ, ਸਾਡੇ ਪਿੰਡ ਨੂੰ ਪਾਣੀ ਪੈ ਜਾਵੇ ਜਾਂ ਲਵੇ ਇੱਧਰ ਨਾਰਾ ਮਿਲੇ। ਸਾਡੇ ਵਾਸਤੇ 2010 ਵਿੱਚ ਆਇਆ ਤਾਂ ਇਹ ਖਾ ਗਏ, 2088 ਚ ਆਇਆ ਤੇ ਇਹ ਖਾ ਗਏ। ਸਾਰੇ ਫੰਡ ਇਹ ਖਾ ਜਾਂਦੇ ਨੂੰ, ਹਰ ਚੀਜ਼ ਇਹ ਖਾ ਜਾਂਦੇ ਨੇ। ਜਹਾਜ਼ ਉੱਥੇ ਆਉਂਦੇ ਨੂੰ, ਮਰੀਮ ਨਵਾਜ਼ ਦੀ ਹਰ ਚੀਜ਼ ਉੱਥੇ ਆਉਂਦੀ, ਸਿਸਟਰ ਵੀ ਹਨ, ਜੱਜ ਵੀ ਹਨ, ਵਕੀਲ ਵੀ ਹਨ, ਸਾਰਾ ਕੁਝ ਉਹ ਖਾ ਗਏ। ਤੇ ਆ ਏਰੀਆ ਅਮਜਦ ਵਕੀਲ ਦਾ ਹੈ ਤੇ ਇੱਥੇ ਕੋਈ ਚੀਜ਼ ਵੀ ਨਹੀਂ ਆ ਸਕਦੀ ਹੈ। 2023 ਦਾ ਵੀ ਖਾ ਜਾਂਦੇ ਨੂੰ ਫੰਡ, ਸਾਡੇ ਵਾਸਤੇ ਕੋਈ ਚੀਜ਼ ਨਹੀਂ ਆਉਂਦੀ। ਸਾਡਾ ਵਾਸਤੇ ਬੋਲਣ ਵਾਸਤੇ ਕੋਈ ਨਹੀਂ ਹੈਗਾ, ਕੋਈ ਜਿਨ੍ਹਾਂ ਦਾ ਕੋਈ ਨਹੀਂ ਬੋਲਦਾ ਉਹ ਵਿਚਾਰੇ ਪਿੱਛੇ ਰਹਿ ਜਾਂਦੇ। ਹਾਲ ਇਹਨਾਂ ਲੋਕਾਂ ਦਾ ਔਰ ਕਿਵੇਂ ਚੀਖ ਰਹੇ ਸੀ, ਕੀ ਕਰ ਰਹੇ ਸਨ, ਸਾਫ਼ ਪਤਾ ਲੱਗਦਾ ਹੈ ਕਿ ਕੋਈ ਡਰਾਮੇਬਾਜ਼ੀ ਕੁਝ ਨਹੀਂ ਹੋ ਰਹੀ ਹੈ। ਇਹਨਾਂ ਵਿਚਾਰਿਆਂ ਦੇ ਨਾਲ ਵਾਕਈ ਇਹਨਾਂ ਦਾ ਜੋ ਹਾਲ ਹੈ ਉਹ ਬਹੁਤ ਮਾੜਾ ਹੈ ਔਰ ਵਿਚਾਰਿਆਂ ਨੂੰ ਪੁੱਛਦਾ ਕੋਈ ਨਹੀਂ। ਇਹਨਾਂ ਹਾਲਾਤਾਂ ਦੇ ਅੰਦਰ ਵੀ ਅਜੇ ਤੱਕ ਉਹਨਾਂ ਦੇ ਕੋਲ ਕੋਈ ਨਹੀਂ ਆਇਆ। ਹਾਲਾਂਕਿ ਇਹਨਾਂ ਏਰੀਆਜ਼ ਦੇ ਅੰਦਰ ਕਈ ਟੀਮਸ ਆ ਚੁੱਕੀਆਂ ਹਨ, ਕਈ ਕੁਝ ਹੋ ਰਹੀ ਹੈ। ਤੇ ਇਸੇ ਤਰੀਕੇ ਦੇ ਅੱਗੇ ਹੋਰ ਲੋਕਾਂ ਦੇ ਕੋਲ ਜਾਵਾਂਗੇ, ਦਰਿਆ ਦੀ ਬੈਲਟ ਦੇ ਅੰਦਰ ਵੀ ਜਾਵਾਂਗੇ, ਉੱਥੇ ਕਿਸ ਤਰ੍ਹਾਂ ਲੋਕ ਹਨ, ਕਿੰਨੇ ਉੱਥੋਂ ਨਿਕਲ ਆਏ, ਕਿੰਨੇ ਉੱਥੇ ਡੁੱਬੇ ਹੋਏ ਹਨ, ਉਹ ਸਾਰੇ ਦੇਖਦੇ ਹਾਂ।
ਤੇ ਫਿਰ ਨਾਲ ਨਾਲ ਇਹ ਵੀ ਸੁਜੈਸਟ ਕਰਦੇ ਜਾਵਾਂਗੇ, ਆਪਣੇ ਤੌਰ ਤੇ ਜੋ ਮੈਂ ਕਰਦਾ ਜਾਵਾਂਗਾ ਉਹ ਵੀ ਕਰਦੇ ਜਾਵਾਂਗੇ, ਤੁਹਾਨੂੰ ਲੋਕਾਂ ਨੂੰ ਵੀ ਸੁਜੈਸਟ ਕਰਦਾ ਜਾਵਾਂਗਾ ਕਿ ਇੱਥੇ ਕਰਨ ਦੀ ਕੀ ਲੋੜ ਹੈ।